ਧੀਆਂ ਜਿਗਰ ਦਾ ਟੁਕੜਾ ਹੁੰਦੀਆਂ, ਪੁੱਤਰ ਸਾਂਭਦੇ ਨੇ ਜਾਇਦਾਦ। ਓਏ ਔਖੇ ਵੇਲੇ ਜਾਨ ਵੀ ਵਾਰਨ, ਓਏ ਇਹਨਾਂ ਨੂੰ ਦੇ ਤੂੰ ਦਾਦ। ਤੇ ਧੀਆਂ ਨਾਲੋਂ ਪੁੱਤਰਾਂ ਨੂੰ ਤੂੰ ਕਰਨਾ ਪਿਆਰ ਵੱਧ ਕੇ, ਪਰ ਔਖੇ ਵੇਲੇ ਧੀਆਂ ਨਹੀਂ ਜਾਂਦੀਆਂ ਬਾਬਲ ਛੱਡ ਕੇ। ਓਏ ਔਖੇ ਵੇਲੇ ਆਪਣੀ ਉਹ ਦਿੰਦੀਆਂ ਜਾਨ ਵੀ ਵਾਰ। ਉਹ ਵੇਖ ਲਾ ਤੂੰ ਕਿੰਨੇ ਕਿੱਸੇ, ਉਹ ਤੂੰ ਪੜ੍ਹ ਲੈ ਭਾਵੇਂ ਕਈ ਵਾਰ। ਅਸਲਾਮ ਅਲੈਕਮ ਜੀ। ਉਹ ਮੇਰੇ ਦੇਸ਼ ਦੇ ਵਾਸੀਓ, ਸਿੰਧ ਦੇ ਵਿੱਚ ਇੱਕ ਵਾਕਿਆ ਹੋਇਆ। ਸਿੰਧ ਦੇ ਇੱਕ ਇਲਾਕੇ ਜਨਾਬ ਆਦਮਜ਼ਾਰ ਵਿੱਚ ਇੱਕ ਸ਼ਖਸ ਜਿਹਦਾ ਨਾਂ ਖਲੀਲ ਸੀ, ਅਰਸਾ ਦਰਾਜ਼ ਤੋਂ ਜਿਗਰ ਦੇ ਆਰਜ਼ੇ 'ਚ ਮੁਬਤਲਾ ਸੀ। ਤੋ ਉਹਦੀ 20 ਸਾਲਾ ਬੇਟੀ ਮੁਕੱਦਸ ਨੇ ਆਪਣੇ ਜਿਗਰ ਦਾ 60% ਹਿੱਸਾ ਨੂੰ ਦੇ ਕੇ ਤੇ ਆਪਣੇ ਬਾਪ ਦੀ ਜਾਨ ਬਚਾ ਲਈ। ਸਿੰਧ ਦੇ ਹਸਪੀਟਲ ਵਿੱਚ ਦੋਵੇਂ ਅੱਜ ਜ਼ੇਰੇ ਇਲਾਜ ਨੇ, ਲੇਕਿਨ 20 ਸਾਲਾ ਮੁਕੱਦਸ ਆਪਣੇ ਬਾਪ ਤੋਂ ਜਾਨ ਕੁਰਬਾਨ ਕਰ ਗਈ। 60% ਦਾ ਜਿਗਰ ਡਾਕਟਰਾਂ ਨੇ ਕੱਟ ਕੇ ਉਹਦੇ ਬਾਪ ਨੂੰ ਲਾ ਦਿੱਤਾ ਤੇ ਬੇਟੀ ਇਸੇ ਮਾਮਲੇ 'ਚ ਹੀ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਗਈ। ਤੇ ਉਹਦਾ ਬਾਪ ਖਲੀਲ ਅਹਿਮਦ ਉਹ ਦੁਬਾਰਾ ਸਿਹਤਯਾਬੀ ਵੱਲ ਜਲਦੀ ਵੱਲ ਜਾ ਰਿਹਾ ਵਾ। ਉਹਦੇ ਪੁੱਤਰ ਵੀ ਸੀ, ਖਲੀਲ ਅਹਿਮਦ ਦੇ ਪੁੱਤਰ ਮੌਜੂਦ ਸਨ ਜਿਹੜੀ ਉਹਦੀ ਜਾਇਦਾਦ ਦੇ ਵਾਰਸ ਆ, ਜਿਹੜੇ ਉਹਦੇ ਹੁਣ ਜਾਇਦਾਦ ਨੂੰ ਸੰਭਾਲ ਲੈਣਗੇ। ਲੇਕਿਨ ਉਹਦੀ ਜਿਗਰ ਦਾ ਟੁਕੜਾ ਤੇ ਉਹਦੀ ਬੇਟੀ ਹੋਈ ਨਾ, ਜਿਹਨੇ ਆਪਣੇ ਬਾਪ ਤੋਂ ਜਾਨ ਵਾਰ ਦਿੱਤੀ। ਮੁਕੱਦਸ ਦੀ ਮੌਤ ਤੇ ਫਰਿਸ਼ਤਿਆਂ ਵੀ ਰਸ਼ ਕੀਤਾ ਹੋਏਗਾ, ਹੂਰਾਂ ਨੇ ਸਲਾਮੀ ਦਿੱਤੀ ਹੋਏਗੀ ਉਹਨੂੰ, ਯਕੀਨਨ ਜੰਨਤ ਦੀ ਵਸਨੀਕ ਬਣ ਗਈ ਹੋਏਗੀ ਉਹ, ਬਲਕਿ ਜੰਨਤ ਨੇ ਉਹਦਾ ਇਸਤਕਬਾਲ ਕੀਤਾ ਹੋਏਗਾ, ਬਲਕਿ ਜੰਨਤ ਨੇ ਉਹਦੀ ਤਲਬ ਕੀਤੀ ਹੋਏਗੀ। ਜਿਹਦੇ ਵਾਸਤੇ ਪੀਰਾਂ ਫਕੀਰਾਂ ਨੇ, ਜਿਹਦੇ ਵਾਸਤੇ ਨੇਕ ਲੋਕਾਂ ਨੇ ਜ਼ੋਦ ਬੰਦਗੀ ਕਰ ਕਰਕੇ ਰੱਬ ਨੂੰ ਰਾਜ਼ੀ ਕਰਨ ਤੋਂ ਬਾਅਦ ਜੰਨਤ ਲਈ, ਮੁਕੱਦਸ ਵਾਸਤੇ ਉਹ ਜੰਨਤ ਆਪ ਤਾਲਬ ਬਣ ਗਈ ਹੋਏਗੀ। ਮੇਰੇ ਦੇਸ਼ ਦੇ ਵਾਸੀਓ, ਇਹ ਧੀਆਂ ਦਾ ਰੋਲ ਆ। ਧੀਆਂ ਬਾਬਲ ਤੋਂ ਜਾਨ ਵਾਰ ਦਿੰਦੀਆਂ ਵਾ, ਪੁੱਤਰ ਤੇ ਜਾਇਦਾਦ ਹੀ ਲੈਂਦੇ ਆ। ਪੁੱਤਰ ਮੌਜੂਦ ਸੀ ਉਹਦੇ, ਪਰ ਜਿਗਰ ਦਾ ਟੁਕੜਾ ਧੀ ਨਹੀਂ ਦਿੱਤਾ, ਤੇ ਫਿਰ ਜਿਗਰ ਦੇ ਟੁਕੜੇ ਤੇ ਧੀਆਂ ਹੀ ਹੋਈਆਂ ਨਾ। ਗੌਰ ਕਰਿਆ ਜੇ ਇਸ ਗੱਲ ਤੇ।